ਬਜੌੜ ਖੈਬਰ ਪਖਤੂਨਖਵਾ ਦਾ ਏਰੀਆ ਉਸ ਦੇ ਵਿੱਚ ਇੱਕ ਸਿਕਿਉਰਿਟੀ ਚੈੱਕ ਪੋਸਟ ਦੇ ਉੱਤੇ ਪੂਰੇ ਅਸਲੇ ਨਾਲ ਐਕਸਪਲੋਸਿਵ ਨਾਲ ਭਰਿਆ ਹੋਇਆ ਵਹੀਕਲ ਆ ਕੇ ਵੱਜਾ ਜਿਸ ਦੇ ਵਿੱਚ 11 ਪਾਕਿਸਤਾਨੀ ਫੌਜੀ ਜਿਹੜੇ ਨੇ ਉਹ ਮਾਰੇ ਗਏ। ਹੁਣ ਜ਼ਾਹਰ ਹੈ ਕਿ ਉਹ ਅਫਗਾਨਿਸਤਾਨ ਵੱਲੋਂ ਹੀ ਆਇਆ। ਜਿਹੜਾ ਵਰਸਟ ਕਿਸਮ ਦੇ ਹਮਲੇ ਨੇ ਉਹ ਭਾਵੇਂ ਤਾਲਿਬਾਨ ਦੇ ਨੇ ਜਾਂ ਬਲੋਚਾਂ ਦੇ ਨੇ, ਉਹ ਤਾਂ ਖੁਦਕੁਸ਼ ਹਮਲੇ ਨੇ, ਲੇਕਿਨ ਤੁਸੀਂ ਜਿੱਥੋਂ ਉਹ ਪੈਦਾ ਹੋ ਰਹੇ ਨੇ, ਜਿਹੜੇ ਐਨਕਰੇਜ ਕਰ ਰਹੇ ਨੇ, ਔਰ ਜ਼ਾਹਰ ਹੈ ਜਿਹੜੇ ਇੰਡੀਆ ਪ੍ਰੋਕਸੀ ਵਾਰ ਲੜ ਰਿਹਾ ਪਾਕਿਸਤਾਨ ਦੇ ਖਿਲਾਫ, ਇਹਨਾਂ ਨੂੰ ਅਫਗਾਨ ਰਜੀਮ ਨੂੰ ਇਸਤੇਮਾਲ ਕਰਕੇ ਇਹਨਾਂ ਨੂੰ ਭੰਨਣਾ ਹੀ ਪੈਣਾ। ਇਹ ਜਿਹੜੇ ਨੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं पाकिस्तान वाले ना कि पाकिस्तान ने अफगानिस्तान के डिप्टी हैड ऑफ मिशन ਨੂੰ ਫੌਰਨ ਆਫਿਸ ਵਿੱਚ ਤਲਬ ਕੀਤਾ ਹੈ। ਅਫਗਾਨਿਸਤਾਨ ਹੁਕੂਮਤ ਨੂੰ ਸਖਤ ਵਾਰਨਿੰਗ ਦਿੱਤੀ ਗਈ ਹੈ ਕਿ ਉਸ ਦੀ ਧਰਤੀ ਨੂੰ ਪਾਕਿਸਤਾਨ ਦੇ ਖਿਲਾਫ ਹਿੰਸਕ ਕਾਰਵਾਈਆਂ ਲਈ ਇਸਤੇਮਾਲ ਕੀਤਾ ਜਾ ਰਿਹਾ। ਪਿਛਲੇ ਦਿਨੀ ਇੱਕ ਦਹਿਸ਼ਤਗਰਦ ਹਮਲੇ ਵਿੱਚ ਪਾਕਿਸਤਾਨ ਦੇ 11 ਫੌਜੀ ਮਾਰੇ ਗਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਸਿਆਣੇ ਇਹ ਕਹਿੰਦੇ ਨੇ ਵੀ ਰਿਸ਼ਤੇਦਾਰ ਮਾੜਾ ਹੋਏ ਕੋਈ ਗੱਲ ਨਹੀਂ, ਗੁਆਂਢ ਚੰਦਰਾ ਨਾ ਹੋਏ। ਹੁਣ ਜ਼ਾਹਰ ਹੈ ਵੀ ਉਹ ਗੁਆਂਢ ਜਿਸ ਦੇ ਲਈ ਤੁਸੀਂ ਆਪਣੀ ਸੁਰੱਖਿਆ ਨੂੰ, ਆਪਣੇ ਸ਼ਹਿਰੀਆਂ ਦੀਆਂ ਜਾਨਾਂ ਨੂੰ ਕੁਰਬਾਨ ਕੀਤਾ ਹੋਏ, ਤੇ ਉਹ ਤੁਹਾਡੇ ਨਾਲ ਜਿਹੜਾ ਇੱਕ ਦੁਸ਼ਮਣੀ ਵਾਲਾ ਵਰਤਾਰਾ ਕਰੇ। ਔਰ ਜ਼ਾਹਰ ਹੈ ਕਿ ਇਸ ਨੂੰ ਜਦੋਂ ਅਸੀਂ ਪਾਕਿਸਤਾਨ ਅਫਗਾਨਿਸਤਾਨ ਦੇ ਹਵਾਲੇ ਨਾਲ ਦੇਖਦੇ ਹਾਂ, ਕੌਣ ਨਹੀਂ ਜਾਣਦਾ ਇੱਕ ਸਟੇਜ 'ਤੇ ਇਹੀ ਇੰਡੀਅਨ ਸਿਸਟਮ ਔਰ ਦੂਸਰੇ ਜਿਹੜੇ ਨੇ ਇਹ ਇਲਜ਼ਾਮ ਲਾਉਂਦੇ ਸੀ ਕਿ ਜੀ ਦੇਖੋ ਜੋ ਕਸ਼ਮੀਰ 'ਚ ਹੋ ਰਿਹਾ ਹੈ, ਜੋ ਅਦਰਵਾਈਜ਼ ਹੋ ਰਿਹਾ ਹੈ, ਇਹ ਪਾਕਿਸਤਾਨ ਜਿਹੜੇ ਨੇ ਉਹ ਅਫਗਾਨ ਜਿਹੜੇ ਜਿਹਾਦੀ ਔਰ ਦੂਸਰੇ ਉਹਨਾਂ ਨੂੰ ਟ੍ਰੇਨਡ ਕਰਦਾ ਹੈ, ਉਹਨਾਂ ਦੀ ਨੂੰ ਇੱਕ ਇਸਲਾਮਿਕ ਜਿਹੜਾ ਉਸ ਦਾ ਜੰਨਤ ਦਾ ਭਰੋਸਾ ਦੇ ਕੇ ਔਰ ਉਹਨਾਂ ਦੇ ਜਿਹੜੇ ਨੇ ਉਹ ਸੁਸਾਈਡ ਬੰਬਰ ਜਿਹੜੇ ਨੇ ਖੁਦਕੁਸ਼ ਹਮਲੇ ਕਰਵਾਉਂਦਾ। ਹੁਣ ਇੰਡੀਆ ਨੇ ਜਿਹੜਾ ਕਿ ਮਈ 7, 8, 9, 10 4 ਰੋਜ਼ਾ ਜਿਹੜੀ ਮਿਸਲ ਔਰ ਡਰੋਨ ਵਾਰਫੇਅਰ 'ਚ ਮੁਕੰਮਲ ਸ਼ਿਕਸਤ ਖਾਣ ਤੋਂ ਬਾਅਦ ਇੰਡੀਆ ਨੇ ਦੇਖਿਆ, ਕਿਉਂਕਿ ਪਾਕਿਸਤਾਨ ਦਾ ਸਟੇਚਰ ਵਧਿਆ, ਉਹਦੇ 'ਚ ਜ਼ਾਹਰ ਹੈ ਕਿ ਸਾਊਦੀ ਅਰੇਬੀਆ ਨਾਲ ਡਿਫੈਂਸ ਡੀਲ, ਪ੍ਰੈਜ਼ੀਡੈਂਟ ਟਰੰਪ ਅੱਜ ਵੀ ਬੋਰਡ ਆਫ ਪੀਸ ਮੀਟਿੰਗ 'ਚ ਉਹਨਾਂ ਨੇ ਤਾਰੀਫ ਕੀਤੀ ਆਸਿਮ ਮੁਨੀਰ ਦੀ, ਫਾਈਟਰ, ਗ੍ਰੇਟ ਫਾਈਟਰ, ਆਈ ਲਵ ਫਾਈਟਰਸ, ਦਿਸ ਦੈਟ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੂੰ ਇਹ ਲੱਗਾ ਕਿ ਵੀ ਅਸੀਂ ਤਾਂ ਪਾਕਿਸਤਾਨ ਨੂੰ ਇੱਕ ਫੇਲਡ ਸਟੇਟ ਔਰ ਦੂਸਰੇ ਤੀਸਰੇ 4 ਟੁਕੜੇ ਉਹਦੇ ਕਰਨੇ ਔਰ ਉਸ ਪਾਸੇ ਨੂੰ ਖਿੱਚ ਕੇ ਲਿਜਾ ਰਹੇ ਸੀ। ਹੋਇਆ ਕੀ? ਔਰ ਤੁਸੀਂ ਉਸ ਤੋਂ ਫੌਰਨ ਬਾਅਦ ਦੇਖਦੇ ਹੋ ਕਿ ਉਹਨਾਂ ਦਾ ਤਾਲਿਬਾਨ ਰਜੀਮ ਦਾ ਸੋ ਕਾਲਡ ਫੌਰਨ ਮਿਨਿਸਟਰ, ਹਾਲਾਂਕਿ ਇਹ ਸਭ ਯੂਨਾਈਟਿਡ ਨੇਸ਼ਨਸ ਦੀ ਦਹਿਸ਼ਤਗਰਦ ਲਿਸਟ 'ਤੇ ਨੇ, ਮੁਤੱਕੀ, ਉਸ ਨੂੰ ਉਹਨਾਂ ਨੇ ਜਵਾਈਆਂ ਵਾਲੇ ਸਲੂਕ ਦੇ ਨਾਲ ਸੱਦਿਆ, ਕਿੰਨੇ ਦਿਨ ਰੱਖਿਆ, ਥਾਂ ਥਾਂ ਉਸ ਦੀਆਂ ਪ੍ਰੈਸ ਕਾਨਫਰੰਸਿਸ ਔਰ ਇਹ ਵੋ, ਔਰ ਉਹ ਸਾਰੇ ਨੂੰ, ਔਰ ਫਿਰ ਜਿਹੜਾ ਹਮਾਇਤ ਕੀਤੀ UN ਦੇ ਲੈਵਲ ਦੇ ਉੱਤੇ ਵੀ ਉਹਨਾਂ ਦੇ ਲਈ ਜਿਹੜਾ ਉਹ ਸੌਫਟ ਕਾਰਨਰ ਰੱਖਣ ਦੀ ਲਾਈਨ ਲਈ। ਹੁਣ ਮਕਸਦ ਜ਼ਾਹਰ ਸੀ ਕਿ ਵੀ ਇਹਨਾਂ ਨੇ ਹੁਣ ਇੰਡੀਅਨਸ ਨੇ, ਹਾਲਾਂ ਇਹ ਨਹੀਂ ਹੈ, ਇਹ ਤਾਂ ਪਹਿਲਾਂ ਤੋਂ ਹੀ ਜਿਹੜਾ ਅਫਗਾਨਿਸਤਾਨ ਦਾ ਜਿਹੜਾ ਏਰੀਆ ਇੱਕ ਤਾਂ ਖੈਬਰ ਪਖਤੂਨਖਵਾ ਰਾਹੀਂ ਬਾਰਡਰ ਲੱਗਦਾ ਉਸ 'ਚ ਵੀ, ਔਰ ਫਿਰ ਈਵਨ ਈਰਾਨ ਦੀ ਧਰਤੀ ਨੂੰ ਵੀ ਇੰਡੀਆ ਨੇ ਇਸਤੇਮਾਲ ਕੀਤਾ ਹੋਇਆ, ਕਿਉਂਕਿ ਜਿਹੜਾ ਕੁਲਭੂਸ਼ਣ ਯਾਦਵ ਇਹਨਾਂ ਦਾ ਫੜਿਆ ਗਿਆ ਸੀ, ਉਹ ਬਲੋਚ ਇਨਸਰਜੈਂਸੀ ਜਿਹੜੀ ਇਹਨਾਂ ਦੀ ਖੜੀ ਕੀਤੀ ਹੋਈ ਹੈ।
ਲੇਕਿਨ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹਨਾਂ ਨੇ ਇੰਨੀ ਤੇਜ਼ੀ ਦੇ ਨਾਲ ਦੋਨੋਂ ਫਰੰਟ ਤੇਜ਼ ਕੀਤੇ ਨੇ। ਇੱਕ ਪਾਸੇ ਜਿਹੜਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਜਿਹੜੇ ਬਲੋਚ ਦਹਿਸ਼ਤਗਰਦ ਨੇ ਉਹਨਾਂ ਤੋਂ ਵਿਦਨ ਬਲੋਚਿਸਤਾਨ ਕਿਹੜੇ ਇੱਕੋ ਵੇਲੇ ਸਾਈਮਲਟੇਨੀਅਸਲੀ 10-12 ਥਾਵਾਂ ਤੇ ਅਟੈਕ ਕਰਵਾਏ, ਬੇਗੁਨਾਹ ਲੋਕਾਂ ਨੂੰ ਮਾਰਿਆ। ਔਰ ਦੂਸਰੇ ਪਾਸੇ ਖੈਬਰ ਪਖਤੂਨਖਵਾ ਦਾ ਜਿਹੜਾ ਹਿੱਸਾ ਲੱਗਦਾ ਪਾਕਿਸਤਾਨ ਦਾ ਉਸ ਦੇ ਉੱਤੇ ਪਾਕਿਸਤਾਨੀ ਫੌਜ ਔਰ ਉਹਨਾਂ ਦੀ ਪੁਲਿਸ ਔਰ ਜਿਹੜੀਆਂ ਉਹਨਾਂ ਦੀਆਂ ਪੋਸਟਾਂ ਨੇ, ਬਾਰਡਰ ਪੋਸਟ ਜਿਹੜੀਆਂ ਖਾਸ ਤੌਰ 'ਤੇ ਏਜੰਸੀ ਏਰੀਆ ਜਿਹੜਾ ਸੀ ਹੁਣ ਖੈਬਰ ਪਖਤੂਨਖਵਾ ਦਾ ਹਿੱਸਾ ਹੈ। ਔਰ ਇੱਕ ਘਟਨਾ ਜਿਹੜੀ ਬੀਤੀ 19 ਫਰਵਰੀ ਨੂੰ ਹੋਈ ਜਿਸ ਦੇ ਵਿੱਚ ਬਿਜੌੜ ਜਿਹੜਾ ਖੈਬਰ ਪਖਤੂਨਖਵਾ ਦਾ ਏਰੀਆ ਉਸ ਦੇ ਵਿੱਚ ਇੱਕ ਸਿਕਿਉਰਿਟੀ ਚੈੱਕ ਪੋਸਟ ਦੇ ਉੱਤੇ ਪੂਰੇ ਅਸਲੇ ਨਾਲ ਐਕਸਪਲੋਸਿਵ ਨਾਲ ਭਰਿਆ ਹੋਇਆ ਵਹੀਕਲ ਆ ਕੇ ਵੱਜਾ ਜਿਸ ਦੇ ਵਿੱਚ 11 ਪਾਕਿਸਤਾਨੀ ਫੌਜੀ ਜਿਹੜੇ ਨੇ ਉਹ ਮਾਰੇ ਗਏ। ਹੁਣ ਜ਼ਾਹਰ ਹੈ ਕਿ ਉਹ ਅਫਗਾਨਿਸਤਾਨ ਵੱਲੋਂ ਹੀ ਆਇਆ ਉੱਥੋਂ ਹੀ, ਔਰ ਉਹੀ ਤਹਿਰੀਕੇ ਤਾਲਿਬਾਨ ਸੋ ਕਾਲਡ ਜਿਹੜੀ ਦਹਿਸ਼ਤਗਰਦ ਜਮਾਤ ਜਿਸ ਨੂੰ ਪੁਸ਼ਤਪਨਾਹੀ ਦਿੱਤੀ ਹੋਈ ਹੈ ਇਹਨਾਂ ਨੇ, ਤਾਲਿਬਾਨ ਰਜੀਮ ਨੇ ਜਿਹੜਾ ਉਹਨਾਂ ਦਾ ਘਰ ਹੈ। ਔਰ ਇਸ ਦੇ ਉੱਤੇ ਪਾਕਿਸਤਾਨ ਨੇ ਆਲਰੇਡੀ ਵੈਸੇ ਤਾਂ ਪਿਛਲੇ ਪੀਰੀਅਡ 'ਚ ਵੀ ਜਦੋਂ ਇਸ ਕਿਸਮ ਦਾ ਹੋਇਆ ਉਹਨਾਂ ਨੇ ਅੰਦਰ ਵੜ ਕੇ ਉਹ ਬੰਬਾਰਡਮੈਂਟ ਵੀ ਕਰਦੇ ਨੇ। ਹਾਲਾਂਕਿ ਜਿਹੜਾ ਤਾਲਿਬਾਨ ਰਜੀਮ ਨੇ ਅਫਗਾਨਿਸਤਾਨ ਦੇ ਕੋਲ ਆਪਣੀ 에ਅਰ ਫੋਰਸ ਨਹੀਂ ਹੈ, ਲੇਕਿਨ ਉਸ ਕਿਸਮ ਦੇ ਮੋਟੀਵੇਸ਼ਨਲ ਮਰਨ ਵਾਲੇ ਲੋਕ ਤਾਂ ਉਹਨਾਂ ਨੇ ਤਿਆਰ ਕੀਤੇ ਜਿਹੜੇ ਇਹ ਖੁਦਕਸ਼ ਹਮਲੇ ਜਾਂ। ਔਰ ਤੁਸੀਂ ਜਦੋਂ ਈਵਨ ਸਿਕਿਉਰਿਟੀ ਰਿੰਗਸ ਵੀ ਬਣਾਉਂਦੇ ਹੋ ਕਿ ਜੀ ਇਹ Z ਸਿਕਿਉਰਿਟੀ ਜਾਂ X ਸਿਕਿਉਰਿਟੀ ਜਾਂ Y ਸਿਕਿਉਰਿਟੀ, ਜਿਹੜਾ ਬੰਦਾ ਮਰਨ ਲਈ ਤਿਆਰ ਹੁੰਦਾ ਉਹਦੇ ਲਈ ਕੋਈ ਸਿਕਿਉਰਿਟੀ ਰਿੰਗ ਨਹੀਂ ਹੁੰਦੀ। ਸਿਕਿਉਰਿਟੀ ਰਿੰਗ ਤਾਂ ਇਸ ਲਈ ਹੁੰਦੀ ਹੈ ਕਿ ਜਦੋਂ ਕਿਸੇ ਨੇ ਅਟੈਕ ਕਰਨਾ ਹੈ ਉਹ ਬਚ ਕੇ ਨਾ ਨਿਕਲੇ, ਉਹ ਇੱਕ ਰਿੰਗ 'ਚ ਫਸ ਜਾਏ ਜਾਂ ਦੂਜੇ। ਜਿਹੜਾ ਮਰਨ ਲਈ ਤਿਆਰ ਹੋ ਕੇ ਆਇਆ ਉਹਦੇ ਲਈ ਕੋਈ ਨਹੀਂ ਹੈ। ਸੋ ਜ਼ਾਹਰ ਹੈ ਕਿ ਵੀ ਜਿਹੜਾ ਵਰਸਟ ਕਿਸਮ ਦੇ ਹਮਲੇ ਨੇ ਉਹ ਭਾਵੇਂ ਤਾਲਿਬਾਨ ਦੇ ਨੇ ਜਾਂ ਬਲੋਚਾਂ ਦੇ ਨੇ, ਉਹ ਤਾਂ ਖੁਦਕੁਸ਼ ਹਮਲੇ ਨੇ। ਲੇਕਿਨ ਤੁਸੀਂ ਜਿੱਥੋਂ ਉਹ ਪੈਦਾ ਹੋ ਰਹੇ ਨੇ, ਜਿਹੜੇ ਐਨਕਰੇਜ ਕਰ ਰਹੇ ਨੇ, ਔਰ ਜ਼ਾਹਰ ਹੈ ਜਿਹੜੇ ਇੰਡੀਆ ਪ੍ਰੋਕਸੀ ਵਾਰ ਲੜ ਰਿਹਾ ਪਾਕਿਸਤਾਨ ਦੇ ਖਿਲਾਫ ਇਹਨਾਂ ਨੂੰ ਅਫਗਾਨ ਰਜੀਮ ਨੂੰ ਇਸਤੇਮਾਲ ਕਰਕੇ। ਸੋ ਪਾਕਿਸਤਾਨ ਨੇ ਇਸ ਜਿਹੜਾ ਦਹਿਸ਼ਤਗਰਦ ਹਮਲਾ ਬਿਜੌੜ ਦੇ ਵਿੱਚ ਜਿਹਦੇ 'ਚ 11 ਫੌਜੀ ਮਾਰੇ ਗਏ ਉਸ ਦਾ ਬੜਾ ਸਖਤ ਨੋਟਿਸ ਲਿਆ। ਉਹਨਾਂ ਨੇ ਜਿਹੜਾ ਉਹਨਾਂ ਦਾ ਫੋਰਨ ਆਫਿਸ ਹੈ ਪਾਕਿਸਤਾਨ ਦਾ ਉਸ ਨੇ ਤਲਬ ਕੀਤਾ ਅਫਗਾਨਿਸਤਾਨੀ ਰਜੀਮ ਨੂੰ ਰਿਪਰੈਜ਼ੈਂਟ ਕਰਨ ਵਾਲੇ ਜਿਹੜਾ ਉਹਨਾਂ ਦੇ ਅਧਿਕਾਰੀ ਨੂੰ, ਔਰ ਉਸ ਨੂੰ ਜਿਹੜਾ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਡਿਮਾਰਸ਼ੇ ਕਿਹਾ ਜਾਂਦਾ। ਡਿਮਾਰਸ਼ੇ ਆਫੀਸ਼ੀਅਲ ਵਰਡ ਹੈ ਕਿ ਸਖਤ ਵਾਰਨਿੰਗ ਦਿੱਤੀ ਹੈ ਉਹਨਾਂ ਨੇ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਇਹ ਸਟਰੋਂਗੈਸਟ ਵਰਡਸ ਦੇ ਵਿੱਚ ਕੰਡੈਮ ਕਰਦੇ ਹਾਂ ਇਹ ਜਿਹੜਾ ਪਾਕਿਸਤਾਨੀ ਲਾ ਐਨਫੋਰਸਮੈਂਟ ਏਜੰਸੀਜ਼ ਦੀ ਪੋਸਟ ਦੇ ਉੱਤੇ ਹਮਲਾ ਬਿਜੌੜ 'ਚ ਹੋਇਆ। ਔਰ ਇਹਦੇ ਲਈ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫਿਤਨਾ ਅਲ ਖਵਾਰਾਜੀ ਜਿਹੜਾ ਇਹ ਲਫ਼ਜ਼ ਫਿਤਨਾ ਜਿਹੜਾ ਇਸਲਾਮਿਕ ਟਰਮੀਨੋਲੋਜੀ 'ਚੋਂ ਹੈ ਕਿ ਜਿਹੜਾ ਬਿਲਕੁਲ ਨੁਕਸਾਨ ਕਰਨ ਵਾਲਾ ਸ਼ਰਾਰਤੀ ਸ਼ੈਤਾਨ ਦੀ ਔਲਾਦ ਉਹਨਾਂ ਦਾ ਇਹ ਜਿਹੜਾ ਹੈਗਾ ਉਹ ਇਸਤੇਮਾਲ ਕਰਦੇ ਨੇ ਤਹਿਰੀਕੇ ਤਾਲਿਬਾਨ ਦੇ ਲਈ। ਔਰ ਉਹਦੇ 'ਚ ਫੋਰਨ ਆਫਿਸ ਨੇ ਕਿਹਾ ਕਿ ਭਾਈ ਇਹ ਜਿਹੜੀ ਸਾਰੀ ਇਸ ਤਹਿਰੀਕੇ ਤਾਲਿਬਾਨ ਦੀ ਲੀਡਰਸ਼ਿਪ ਹੈ ਇਹ ਤੁਹਾਡੀ ਧਰਤੀ 'ਤੇ ਹੈ, ਉੱਥੋਂ ਆਪਰੇਟ ਕਰਦੀ ਹੈ ਵਿਦਆਊਟ ਜਿਹੜਾ ਕਿਸੇ ਰੁਕਾਵਟ 'ਤੇ। ਤੁਸੀਂ ਇਸ ਨੂੰ ਐਨਕਰੇਜ ਕਰ ਰਹੇ ਹੋ ਔਰ ਅਸੀਂ ਤੁਹਾਨੂੰ ਇਹ ਫੇਰ ਵਾਰਨਿੰਗ ਦੇਣਾ ਚਾਹੁੰਦੇ ਹਾਂ ਕਿ ਵੀ ਇਹ ਜੇ ਤੁਸੀਂ ਇਸ ਦੇ ਉੱਤੇ ਕੋਈ ਕਾਰਵਾਈ ਨਾ ਕੀਤੀ ਜਿਹੜੀ ਤੁਸੀਂ ਪਾਸਟ 'ਚ ਤੁਹਾਨੂੰ ਇਹ ਕਨਵੇ ਕਰਨ ਦੇ ਬਾਵਜੂਦ ਤੁਸੀਂ ਨਹੀਂ ਕੀਤੀ ਹੋਈ ਤਾਂ ਫਿਰ ਜਿਹੜਾ ਤੁਹਾਨੂੰ ਇਸ ਦੇ ਕਨਸੀਕੁਐਂਸਿਸ ਇਸ ਦੇ ਨਤੀਜੇ ਭੁਗਤਣ ਦੇ ਲਈ ਤਿਆਰ ਹੋਣਾ ਹੋਏਗਾ। ਤਿਆਰ ਰਹੋ ਤੁਸੀਂ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਤੁਹਾਨੂੰ ਇਨਫੋਰਮ ਫਿਰ ਕਰਦੇ ਹਾਂ ਕਿ ਵੀ ਰਿਜ਼ਰਵ ਦਾ ਰਾਈਟ ਟੂ ਰਿਸਪੌਂਡ ਐਂਡ ਐਲੀਮੀਨੇਟ ਐਨੀ ਖਵਾਰਜੀ ਬਿਲੋਂਗਿੰਗ ਟੂ ਦਾ ਗਰੁੱਪ as well as their affiliates wherever they are located to ensure the safety of soldiers, civilians and territorial boundaries। ਕਿ ਅਸੀਂ ਆਪਣੇ ਇਲਾਕੇ ਦੀ ਸੁਰੱਖਿਆ, ਆਪਣੇ ਸਿਵਿਲੀਅਨ ਲੋਕਾਂ ਦੀ ਹਿਫਾਜ਼ਤ ਔਰ ਫੌਜੀਆਂ ਦੇ ਬਚਾਅ ਦੇ ਲਈ ਅਸੀਂ ਜਿਹੜਾ ਇਸ ਦੇ ਉੱਤੇ ਐਕਟ ਕਰਨ ਦਾ ਹੱਕ ਜਿਹੜਾ ਹੈ ਉਹ ਰਾਖਵਾਂ ਰੱਖਦੇ ਹਾਂ। ਸੋ ਜ਼ਾਹਰ ਹੈ ਵੀ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਭੰਨਣਾ ਹੀ ਪੈਣਾ। ਇਹ ਮੇਰਾ ਖਿਆਲ ਹੈ ਵੀ ਪਾਕਿਸਤਾਨੀ ਫੌਜ ਦੇ ਜਰਨੈਲ ਵੀ ਚੰਗੀ ਤਰ੍ਹਾਂ ਸਮਝਦੇ ਨੇ ਔਰ ਜਿਨ੍ਹਾਂ ਨੇ ਇਹ ਸਾਰਾ ਤਜਰਬਾ ਪਾਸਟ ਹਿਸਟਰੀ ਤੋਂ ਦੇਖਿਆ ਹੋਇਆ
ਇਹ ਜਿਹੜੇ ਨੇ लातों के भूत बातों से नहीं मानते। और ਜਦੋਂ ਫਿਰ ਪੈਸਾ ਖੁੱਲਾ ਭਾਰਤੀ ਜਿਹੜੀ ਹਕੂਮਤ ਦੇ ਰਹੀ ਹੈ ਔਰ ਉੱਤੇ ਬੈਠੇ ਜਿਹੜੇ ਨੇ ਉਹ ਜਿਹੜੇ ਥੱਲੜੇ ਲੈਵਲ ਦੇ ਆਮ ਗਰੀਬ ਘਰਾਂ ਦੇ ਬੱਚੇ ਜਿਨ੍ਹਾਂ ਨੂੰ ਉਹ ਬਿਲਕੁਲ ਇੱਕ ਉਹਨਾਂ ਦਾ ਦਿਮਾਗ ਦੇ ਵਿੱਚ ਇੱਕ ਪਾਹ ਚੜਾਈ ਹੋਈ ਹੈ ਕਿ ਜੀ ਇਹ ਤੁਹਾਡੇ ਲਈ ਜੰਨਤ ਦੇ ਦਰਵਾਜ਼ੇ ਖੁੱਲ੍ਹਣਗੇ ਔਰ ਉਹਨਾਂ ਨੂੰ ਤਾਂ ਇਹੀ ਦੱਸਿਆ ਜਾਂਦਾ ਕਿ ਵੀ ਇਹ ਜੋ ਤੁਸੀਂ ਕਰ ਰਹੇ ਹੋ ਇਹ ਬੜਾ ਪੁੰਨ ਦਾ ਕੰਮ ਹੈ, ਬੜਾ ਸਵਾਬ ਦਾ ਕੰਮ ਹੈ। ਵੀ ਪਹਿਲੀ ਗੱਲ ਤਾਂ ਬੇਗੁਨਾਹ ਨੂੰ ਮਾਰਨਾ ਕਿਹੜਾ ਸਵਾਬ ਹੈ। ਦੂਸਰਾ, ਜੇ ਤੁਸੀਂ ਇਸਲਾਮ 'ਚ ਯਕੀਨ ਰੱਖਦੇ ਹੋ ਤੁਹਾਡੇ ਬਰਾਦਰ ਨੇ, ਫਿਰ ਥਰਡਲੀ ਤੁਸੀਂ ਕਿਸੇ ਦੇ ਪੈਸੇ ਦੇ ਲਾਲਚ ਦੇ ਵਿੱਚ ਕਰ ਰਹੇ ਹੋ, ਇਹ ਕਿਹੜਾ ਤੁਹਾਨੂੰ ਜੰਨਤ ਤਾਂ ਦੂਰ ਦੀ ਗੱਲ, ਤੁਹਾਡੇ ਲਈ ਤਾਂ ਜਿਹੜੀ ਹੈ ਉਹ ਦੋਜ਼ਖ ਦੀ ਅੱਗ ਤੁਹਾਨੂੰ ਉਡੀਕਦੀ ਹੈ ਕਿ ਵੀ ਤੁਸੀਂ ਜੋ ਕੰਮ ਕਰ ਰਹੇ ਹੋ। ਲੇਕਿਨ ਇੰਡੀਆ ਬਹੁਤ ਗੰਦੀ ਖੇਡ ਰਿਹਾ ਔਰ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਭਾਈ ਜੇ ਇਹੀ ਪਾਰਟ ਅਲਟੀਮੇਟਲੀ ਵਿਦਨ ਇੰਡੀਆ, ਪਾਕਿਸਤਾਨ ਤਾਂ ਵਾਰ ਹਾਰਡਡ ਆਰਮੀ ਹੈ, ਉਹ ਤਾਂ ਆਲਰੇਡੀ ਉਹਨਾਂ ਨੇ ਸੋਵੀਅਤ ਯੂਨੀਅਨ 1979 ਤੋਂ 1999 ਤੱਕ ਬੈਠਾ ਰਿਹਾ, ਨੈਟੋ ਬੈਠੀ ਰਹੀ, ਉਹਨਾਂ ਨੇ ਉਹ ਸਾਰੇ ਚੋਂ ਨਿਕਲ ਜਾਣਾ, ਉਹ ਹੈਂਡਲ ਕਰ ਲੈਣਗੇ। ਪਰ ਇੰਡੀਆ ਦੇ ਉੱਤੇ ਜੇ ਇਹ ਕੁਝ ਵਿਦਨ ਇੰਡੀਆ ਪਾਕਿਸਤਾਨ ਨੇ ਕਰਵਾਉਣਾ ਸ਼ੁਰੂ ਕੀਤਾ ਤੇ ਉੱਥੇ ਤਾਂ ਤੁਸੀਂ ਵੱਟਾ ਮਾਰੋ ਤਾਂ ਅੱਧੇ ਕਮੂ ਡੁੱਬ ਜਾਂਦੇ ਨੇ, ਕੋਈ ਗੰਗਾ 'ਚ ਡੁੱਬ ਜਾਂਦਾ, ਕੋਈ ਦੂਜੇ 'ਚ ਹੋ ਜਾਂਦਾ, ਉੱਥੇ ਤਾਂ ਕੁਰਬਲ ਹੁੰਦੀ ਹੈ। ਔਰ ਹੁਣ ਬੜੇ ਫਖਰ ਨਾਲ ਕਹਿੰਦੇ ਨੇ ਅਸੀਂ 1 ਬਿਲੀਅਨ 500 ਮਿਲੀਅਨ ਹੈ। ਜੇ ਪਾਕਿਸਤਾਨ ਨੇ ਇਹ ਲੈ ਲਿਆ ਕਿ ਭਾਈ ਅਸੀਂ ਵੀ ਤੁਹਾਡੇ ਇਵੇਂ ਹੀ ਕਰਨਾ ਤਾਂ ਫਿਰ ਇਹਨਾਂ ਦੇ ਲਈ ਜਿਹੜਾ ਉਹ ਸੰਭਲਣਾ ਔਖਾ ਹੋਏਗਾ। ਸੋ ਅਲਟੀਮੇਟਲੀ ਗੱਲ ਇਹ ਨਹੀਂ ਹੈ ਕਿ ਵੀ ਤਾਲਿਬਾਨ ਰਜੀਮ ਕੀ ਕਰ ਰਿਹਾ, ਇਹ ਇਸ ਦੇ ਬਿਹਾਈਂਡ ਉਹ ਇੰਡੀਅਨ ਖੇਡ ਰਹੇ ਨੇ ਔਰ ਪੈਸੇ ਦੀ ਗਰੀਡ ਨੇ ਜਿਹੜਾ ਉਹਨਾਂ ਨੂੰ ਅੰਨ੍ਹਿਆ ਕਰ ਦਿੱਤਾ ਹੈ। ਉਹ ਇਹ ਵੀ ਅਫਗਾਨ ਰਜੀਮ ਜਿਹੜਾ ਤਾਲਿਬਾਨ ਰਜੀਮ ਹੈ ਭੁੱਲ ਗਿਆ ਕਿ ਪਾਕਿਸਤਾਨ ਦੇ ਕਿੰਨੇ ਅਹਿਸਾਨ ਨੇ। ਜੇ ਜਿਹੜੀ ਬੜੀ ਬਹਾਦਰੀ ਦੀਆਂ ਦਾਸਤਾਨਾਂ ਨੇ, ਜੇ ਅਸੀਂ ਸੋਵੀਅਤ ਯੂਨੀਅਨ ਨੂੰ ਹਰਾਇਆ ਸੀ 6 ਮਿਲੀਅਨ ਅਫਗਾਨਾਂ ਨੂੰ ਕਿਹਨੇ ਸਾਂਭਿਆ ਔਰ ਉਹ ਸਾਰਾ ਜਿਹੜੀ ਲੜਾਈ ਦੀ ਟ੍ਰੇਨਿੰਗ ਅਸਲਾ ਦੂਜਾ ਕਿੱਥੋਂ ਆਇਆ। ਸੋ ਪਰ ਕਈ ਵਾਰ ਜਿਹੜਾ ਫੋਕਾ ਗੁਮਾਨ ਹੁੰਦਾ ਮੈਨੂੰ ਲੱਗਦਾ ਕਿ ਵੀ ਇਹ ਪਾਕਿਸਤਾਨ ਇਹਨਾਂ ਨੂੰ ਸਿੱਧੇ ਕਰੇਗਾ ਚੰਗੀ ਤਰ੍ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼।